ਤੁਸੀਂ ਕਹਿੰਦੇ ਨਸ਼ਾ ਕਰਦਾ, ਨਸ਼ਾ ਨਹੀਂ ਸੀ ਕਰਦਾ। ਅੰਮ੍ਰਿਤਧਾਰੀ ਬੱਚਾ ਸੀਗਾ ਸਾਡਾ ਤੇ ਉਹਨੇ ਕਦੀ ਵੀ ਨਸ਼ਾ ਨਹੀਂ ਕੀਤਾ, ਨਸ਼ੇ ਨੂੰ ਟੱਚ ਵੀ ਨਹੀਂ ਕੀਤਾ। ਤੇ ਸਾਡੀ ਮੰਗ ਇਹੋ ਹੀ ਹੈ ਵੀ ਸੋਸ਼ਲ ਮੀਡੀਆ ਤੇ ਜਿਹੜਾ ਰੌਲਾ ਪਾਇਆ ਵੀ ਨਸ਼ਾ ਕਰਦਾ ਹੈ, ਡਰੱਗ ਸੀ, ਇਹ ਚੀਜ਼ ਦਾ ਨਸ਼ਾ ਕੋਈ ਨਹੀਂ ਕਰਦਾ, ਕੋਈ ਸੇਵਨ ਨਹੀਂ ਕਰਦਾ। ਉਹ ਇੱਕ ਪਲ ਇੱਕ ਘੜੀ ਨੇ ਮੇਰੀ ਸਾਰੀ ਜ਼ਿੰਦਗੀ ਖਤਮ ਕਰ ਦਿੱਤੀ ਹੈ। ਪਰ ਤੁਹਾਡੇ ਸਾਰੇ ਅੱਗੇ ਬੇਨਤੀ ਹੈ, ਟਰੰਪ ਸਰਕਾਰ ਅੱਗੇ ਵੀ, ਅਕਾਲੀ ਦਲ ਪ੍ਰਧਾਨ ਸਾਹਿਬ, ਸ਼੍ਰੋਮਣੀ ਕਮੇਟੀ ਅਕਾਲੀ ਦਲ ਪ੍ਰਧਾਨ ਸਾਹਿਬ, ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ, ਮੇਰੇ ਨਾਲ ਚੱਲੋ। ਮੋਦੀ ਸਰਕਾਰ ਅੱਗੇ ਵੀ ਮੈਂ ਬੇਨਤੀ ਕਰਦਾ ਵਾਂ ਕਿ ਤੁਸੀਂ ਵੀ ਥੋੜਾ ਜਿਹਾ ਸਟੈਂਡ ਲਓ, ਬੱਚੇ ਨੂੰ ਬਚਾਓ ਕਿਸੇ ਤਰੀਕੇ ਨਾਲ। ਤੇ ਟਰੰਪ ਸਰਕਾਰ ਅੱਗੇ ਵੀ ਬੇਨਤੀ ਹੈ ਮੇਰੀ, ਕੈਲੀਫੋਰਨੀਆ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਉਹਨੂੰ ਬਚਾਇਆ ਜਾਵੇ। ਸਾਰਾ ਪਿੰਡ ਹੀ ਉਹਦੇ ਨਾਲ ਹੈ। ਬਸ ਸਾਨੂੰ ਇਹੀ ਚਾਹੀਦਾ ਵੀ ਸਾਡਾ ਬੰਦਾ ਸਹੀ ਸਲਾਮਤ ਸਾਡੇ ਕੋਲ ਆ ਜੇ, ਉਹਨੂੰ ਇਨਸਾਫ ਮਿਲੇ। ਵੱਧ ਤੋਂ ਵੱਧ ਵੀ ਜਿਹੜੀ ਉਹਦੀ ਝੂਠੀ ਅਫਵਾਹ ਉੱਤੇ ਨਾ ਲਈ ਜਾਵੇ ਵੀ ਨਸ਼ਾ ਕੀਤਾ, ਉਹਨੇ ਕੁਛ ਨਹੀਂ ਇੱਦਾਂ ਦਾ ਕੀਤਾ। ਅਮਰੀਕਾ ਦੇ ਕੈਲੀਫੋਰਨੀਆ ਵਿੱਚ ਬੁੱਧਵਾਰ ਨੂੰ ਵਾਪਰੇ ਹਾਦਸੇ ਵਿੱਚ ਇੱਕ ਪੰਜਾਬੀ ਨੌਜਵਾਨ ਜਸ਼ਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੰਜਾਬੀ ਟਰੱਕ ਡਰਾਈਵਰ ਨੇ ਕਈ ਗੱਡੀਆਂ ਨੂੰ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿੱਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਜ਼ਖਮੀ ਹੋ ਗਏ। ਅਮਰੀਕਾ ਪੁਲਿਸ ਨੇ ਜਸ਼ਨਪ੍ਰੀਤ ਤੇ ਨਸ਼ੇ ਦੀ ਹਾਲਤ ਵਿੱਚ ਹੋਣ ਦਾ ਦਾਅਵਾ ਕੀਤਾ ਹੈ। ਇਸ ਘਟਨਾ ਤੋਂ ਬਾਅਦ ਜਸ਼ਨਪ੍ਰੀਤ ਸਿੰਘ ਦਾ ਪਰਿਵਾਰ ਸਾਹਮਣੇ ਆਇਆ ਹੈ। ਜਸ਼ਨਪ੍ਰੀਤ ਸਿੰਘ ਗੁਰਦਾਸਪੁਰ ਦੇ ਪਿੰਡ ਪੁਰਾਣਾ ਸ਼ਾਲਾ ਦਾ ਰਹਿਣ ਵਾਲਾ ਹੈ। ਜਸ਼ਨਪ੍ਰੀਤ ਸਿੰਘ ਦਾ ਪਰਿਵਾਰ ਅਤੇ ਪਿੰਡ ਵਾਸੀ ਉਸ ਦੇ ਹੱਕ ਵਿੱਚ ਆਏ ਹਨ। ਉਹਨਾਂ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਵਿੱਚ ਦਾਅਵਾ ਕੀਤਾ ਹੈ ਕਿ ਜਸ਼ਨਪ੍ਰੀਤ ਸਿੰਘ ਬਚਪਨ ਤੋਂ ਹੀ ਗੁਰਸਿੱਖ ਹੈ ਅਤੇ ਇੱਕ ਹੋਣਹਾਰ ਬੱਚਾ ਹੈ। ਇੱਥੋਂ ਤੱਕ ਕਿ ਉਸ ਦਾ ਪੂਰਾ ਪਰਿਵਾਰ ਹੀ ਗੁਰਸਿੱਖ ਹੈ। ਨਸ਼ਾ ਕਰਨਾ ਤਾਂ ਦੂਰ, ਉਸਨੇ ਕਦੇ ਵੀ ਨਸ਼ੇ ਵੱਲ ਵੇਖਿਆ ਤੱਕ ਨਹੀਂ। ਉਸ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਹਨ। ਜਸ਼ਨਪ੍ਰੀਤ ਸਿੰਘ ਦੇ ਪਿਤਾ ਰਵਿੰਦਰ ਸਿੰਘ ਅਤੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਇਹ ਮਹਿਜ਼ ਇੱਕ ਦੁਰਘਟਨਾ ਹੈ ਜੋ ਕਦੇ ਵੀ ਕਿਸੇ ਨਾਲ ਵੀ ਵਾਪਰ ਸਕਦੀ ਹੈ। ਉਹਨਾਂ ਕਿਹਾ ਕਿ ਸਾਨੂੰ ਦੁਰਘਟਨਾ ਵਿੱਚ ਮਾਰੇ ਗਏ 3 ਲੋਕਾਂ, ਜਿਨ੍ਹਾਂ ਵਿੱਚ ਇੱਕ ਔਰਤ ਅਤੇ 2 ਬੱਚੇ ਵੀ ਸ਼ਾਮਿਲ ਸਨ, ਉਹਨਾਂ ਦੀ ਮੌਤ ਦਾ ਦੁੱਖ ਹੈ ਅਤੇ ਅਸੀਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ। ਪਰ ਜਸ਼ਨਪ੍ਰੀਤ ਸਿੰਘ ਦਾ ਨਸ਼ੇ ਨਾਲ ਕੋਈ ਸਬੰਧ ਨਹੀਂ ਹੈ, ਉਹ ਨਸ਼ੇ ਨਹੀਂ ਕਰਦਾ। ਉਸ ਨੂੰ ਨਜਾਇਜ਼ ਹੀ ਭੰਡਿਆ ਜਾ ਰਿਹਾ ਹੈ। ਉਹਨਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਮਾਮਲੇ ਵਿੱਚ ਦਖਲਅੰਦਾਜ਼ੀ ਕਰਕੇ ਇਸ ਦੀ ਗਹਿਰਾਈ ਨਾਲ ਜਾਂਚ ਕਰਵਾਉਣ ਲਈ ਅਮਰੀਕਾ ਦੀ ਸਰਕਾਰ ਨਾਲ ਅਤੇ ਕੈਲੀਫੋਰਨੀਆ ਦੇ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾਵੇ। ਬਹੁਤ ਮਾੜੀ ਮੰਦਭਾਗੀ ਰੂਹ ਕੰਮ ਜਾਂਦੀ ਹੈ ਜਦੋਂ ਇੰਨੀ ਗੱਲ ਸੁਣੀਦਾ ਵੀ 2 ਬੱਚੇ ਤੇ ਇੱਕ ਏਦਾਂ ਹੋ ਗਈ ਹੈ। ਤੇ ਪਰ ਬਹੁਤ ਮੇਰੇ ਕੋਲ ਬਿਆਨ ਨਹੀਂ ਹੈ ਤੇ ਬਹੁਤ ਮਾੜੀ ਗੱਲ ਹੋਈ। ਇਹ ਖਬਰ ਨਹੀਂ ਹੀ ਹੋਣੀ ਚਾਹੀਦੀ, ਏਦਾਂ ਨਹੀਂ, ਐਕਸੀਡੈਂਟ ਨਹੀਂ ਹੀ ਹੋਣਾ ਚਾਹੀਦਾ। ਅਸੀਂ ਤੇ ਇਹੋ ਸੋਚਦੇ, ਪਰ ਕਿਸਮਤ ਅੱਗੇ ਕੋਈ ਹੋਰ ਨਹੀਂ ਚੱਲਦਾ, ਜਿੱਥੇ ਰੱਬ ਰੱਖੇ ਰਹਿਣਾ ਪੈਂਦਾ ਵਾ। ਤੇ ਮੇਰੀ ਬੇਨਤੀ ਇਹੋ ਹੀ ਹੈ ਟਰੰਪ ਸਰਕਾਰ ਅੱਗੇ ਵੀ ਇਹਦੀ ਤਹਿ ਤੱਕ ਜਾਓ। ਤੁਸੀਂ, ਬੱਚਾ ਨਸ਼ਾ ਨਹੀਂ ਸੀ ਕਰਦਾ, ਤੁਸੀਂ ਕਹਿੰਦੇ ਨਸ਼ਾ ਕਰਦਾ, ਨਸ਼ਾ ਨਹੀਂ ਸੀ ਕਰਦਾ। ਅੰਮ੍ਰਿਤਧਾਰੀ ਬੱਚਾ ਸੀਗਾ ਸਾਡਾ ਤੇ ਉਹਨੇ ਕਦੀ ਵੀ ਨਸ਼ਾ ਨਹੀਂ ਕੀਤਾ, ਨਸ਼ੇ ਨੂੰ ਟੱਚ ਵੀ ਨਹੀਂ ਕੀਤਾ। ਤੇ ਸਾਡੀ ਮੰਗ ਇਹੋ ਹੀ ਹੈ ਵੀ ਸੋਸ਼ਲ ਮੀਡੀਆ ਤੇ ਜਿਹੜਾ ਰੌਲਾ ਪਾਇਆ ਵੀ ਨਸ਼ਾ ਕਰਦਾ ਹੈ, ਡਰੱਗ ਸੀ, ਇਹ ਚੀਜ਼ ਦਾ ਨਸ਼ਾ ਕੋਈ ਨਹੀਂ ਕਰਦਾ, ਕੋਈ ਸੇਵਨ ਨਹੀਂ ਕਰਦਾ। ਉਹ ਹੁਣ ਮੇਰੀ ਤੁਹਾਡੇ ਟਰੰਪ ਸਰਕਾਰ ਅੱਗੇ ਬੇਨਤੀ ਹੈ ਵੀ ਬੱਚੇ ਤੇ ਥੋੜੀ ਰਹਿਮ ਕਰਿਓ। ਮੇਰੀ ਹੱਥ ਜੋੜ ਕੇ ਬੇਨਤੀ ਹੈ ਵੀ ਬੱਚੇ ਨੂੰ ਹਿਫਾਜ਼ਤ ਨਾਲ ਰੱਖਿਓ। ਮੈਂ ਅਕਾਲ ਤਖਤ ਆਪਣੀ ਸ਼੍ਰੋਮਣੀ ਅਕਾਲੀ ਦਲ ਕਮੇਟੀ ਦੇ ਅੱਗੇ ਵੀ ਬੇਨਤੀ ਕਰਦਾ ਵਾਂ, ਅਕਾਲ ਤਖਤ ਸਾਹਿਬ ਅੱਗੇ ਵੀ ਪ੍ਰਧਾਨ ਸਾਹਿਬ ਕੁਝ ਤੁਸੀਂ ਵੀ ਸੋਚੋ, ਸਿੱਖਾਂ ਦਾ, ਖਾਲਸਿਆਂ ਦਾ, ਸਰਦਾਰਾਂ ਦਾ ਤੁਸੀਂ ਸੋਚਣਾ ਵਾ। ਤੇ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕੋਈ ਬਿਆਨ ਦਿਓ ਇਸ ਚੀਜ਼ ਬਾਰੇ ਤੇ ਨਾਲ ਹੋ ਕੇ ਚੱਲੋ, ਬੱਚੇ ਨੂੰ ਬਚਾਓ ਕਿਸੇ ਤਰੀਕੇ ਨਾਲ। ਇੱਕੋ ਇੱਕ ਮੇਰਾ ਬੱਚਾ ਜੀ, ਮੈਂ ਸਕੂਲ ਵਾਲੀ ਬੱਸ ਚਲਾਉਣਾ ਸੀ, ਮੈਂ ਆਪਣਾ ਟਾਈਮ ਕੱਢਿਆ ਮੈਂ ਇੱਥੇ ਤੱਕ ਪੁੱਜਾ ਸੀਗਾ, ਬੜਾ ਔਖਾ ਪੁੱਜਾ ਸੀਗਾ। ਪਰ ਇੱਕ ਪਲ ਇੱਕ ਘੜੀ ਨੇ ਮੇਰੀ ਸਾਰੀ ਜ਼ਿੰਦਗੀ ਖਤਮ ਕਰ ਦਿੱਤੀ ਹੈ। ਪਰ ਤੁਹਾਡੇ ਸਾਰੇ ਅੱਗੇ ਬੇਨਤੀ ਹੈ, ਟਰੰਪ ਸਰਕਾਰ ਅੱਗੇ ਵੀ, ਅਕਾਲੀ ਦਲ ਪ੍ਰਧਾਨ ਸਾਹਿਬ, ਸ਼੍ਰੋਮਣੀ ਕਮੇਟੀ ਅਕਾਲੀ ਦਲ ਪ੍ਰਧਾਨ ਸਾਹਿਬ, ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ, ਮੇਰੇ ਨਾਲ ਚੱਲੋ। ਮੋਦੀ ਸਰਕਾਰ ਅੱਗੇ ਵੀ ਮੈਂ ਬੇਨਤੀ ਕਰਦਾ ਵਾਂ ਕਿ ਤੁਸੀਂ ਵੀ ਥੋੜਾ ਜਿਹਾ ਸਟੈਂਡ ਲਓ, ਬੱਚੇ ਨੂੰ ਬਚਾਓ ਕਿਸੇ ਤਰੀਕੇ ਨਾਲ। ਤੇ ਟਰੰਪ ਸਰਕਾਰ ਅੱਗੇ ਵੀ ਬੇਨਤੀ ਹੈ ਮੇਰੀ, ਕੈਲੀਫੋਰਨੀਆ ਸਰਕਾਰ ਅੱਗੇ ਵੀ ਬੇਨਤੀ ਹੈ ਕਿ ਉਹਨੂੰ ਬਚਾਇਆ ਜਾਵੇ। 21 ਤਰੀਕ ਨੂੰ ਅਮਰੀਕਾ ਵਿੱਚ ਇੱਕ ਐਕਸੀਡੈਂਟ ਦੀ ਜਿਹੜੀ ਮੰਦਭਾਗੀ ਘਟਨਾ ਹੋਈ ਹੈ ਜਸ਼ਨਪ੍ਰੀਤ ਨਾਲ, ਉਹ ਬਹੁਤ ਮਾੜੀ ਹੈ। ਕਿਉਂਕਿ ਜਿਹੜਾ ਐਕਸੀਡੈਂਟ ਆ ਉਹ ਕਦੀ ਵੀ ਕੋਈ ਚਾਹ ਕੇ ਨਹੀਂ ਕਰਦਾ, ਐਕਸੀਡੈਂਟ ਹੋ ਜਾਂਦਾ ਵਾ ਅਚਾਨਕ ਕੁਦਰਤ ਵੱਲੋਂ। ਤੇ ਜਿਹੜੀਆਂ ਜਾਨਾਂ ਚਲ ਗਈਆਂ ਵਾ, ਅਸੀਂ ਉਹਨਾਂ ਨਾਲ ਵੀ
ਦੁੱਖ ਦਾ ਪ੍ਰਗਟਾਵਾ ਕਰਦੇ ਹਾਂ ਕਿ ਉਹ ਬਹੁਤ ਮਾੜਾ ਆ। ਪ੍ਰਮਾਤਮਾ ਉਹਨਾਂ ਦੇ ਸ਼ਾਂਤੀ ਦੇਵੇ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ। ਪਰ ਮੈਂ ਜਸ਼ਨਪ੍ਰੀਤ ਦੀ ਗੱਲ ਕਰਾਂ ਤੇ ਇੱਥੇ ਸਾਡੀਆਂ ਗਲੀਆਂ 'ਚ ਹੀ ਖੇਡਿਆ ਵਾ, ਸਾਡੇ ਨਾਲ ਇੱਥੇ ਰਿਹਾ ਵਾ। 2022 'ਚ ਉਹ ਗਿਆ, 2022 ਤੱਕ ਜਾਂ ਉੱਥੇ ਬਾਹਰ ਵੀ ਮੇਰੀ ਗੱਲ ਹੁੰਦੀ ਰਹਿੰਦੀ ਹੈ। ਕਦੀ ਉਹਨੇ ਨਸ਼ਾ ਛੱਡ ਕੇ ਮਾਸ ਵਗੈਰਾ ਨੂੰ ਨਹੀਂ ਟੱਚ ਕੀਤਾ ਉਹਨੇ। ਤੇ ਅੰਮ੍ਰਿਤਧਾਰੀ ਇਹ ਸਾਰਾ ਪਰਿਵਾਰ ਆ। ਮੈਂ ਇਹਨਾਂ ਨੂੰ ਬਹੁਤ ਚਿਰ ਤੋਂ ਇਹਨਾਂ ਨਾਲ ਮੇਰਾ ਬਹਿਣ ਖਲੋਣਾ ਹੈ। ਸਾਰਾ ਪਿੰਡ, ਸਾਰਾ ਇਲਾਕਾ ਇਹ ਗਵਾਹੀ ਭਰਦਾ ਹੈ ਕਿ ਜਸ਼ਨਪ੍ਰੀਤ ਕਦੀ ਨਸ਼ਾ ਨਹੀਂ ਕਰ ਸਕਦਾ। ਤੇ ਇਹ ਗੱਲ ਸਾਹਮਣੇ ਆਈ ਸੀ ਉੱਥੇ, ਕਹਿੰਦੇ ਕਿ ਬੱਚਿਆਂ ਨੇ ਸਾਨੂੰ ਦੱਸਿਆ ਵਾ ਕਿ ਜਸ਼ਨਪ੍ਰੀਤ ਨੂੰ ਜਦੋਂ ਪੁੱਛਿਆ ਗਿਆ ਤੂੰ ਕੀ ਖਾਦਾ, ਉਹਨੇ ਕਿਹਾ ਮੈਂ ਇੱਕ ਖਾਣਾ ਖਾਦਾ ਸਿਰਫ, ਜਾਂ ਕੌਫੀ ਪੀਤੀ, ਇਹ ਤੋਂ ਇਲਾਵਾ ਕੁਝ ਨਹੀਂ ਮੈਂ। ਹਾਂਜੀ, ਸਾਡੇ ਨਾਲ ਹੀ ਖੇਡਿਆ, ਸਾਡੇ ਨਾਲ ਹੀ ਪੜਿਆ ਜੀ। ਉਹ ਸਾਡਾ ਮਤਲਬ ਕਿ ਬਹੁਤ ਜ਼ਿਆਦਾ ਵਧੀਆ ਮਿੱਤਰ ਸੀਗਾ। ਜਿੱਥੇ ਜਾਣਾ ਇਕੱਠਿਆਂ ਨੇ ਜਾਣਾ। ਉਹ ਬੰਦਾ ਇਦਾਂ ਦਾ ਹੈ ਹੀ ਨਹੀਂ ਸੀ ਵੀ ਜੇ ਉਹਨੇ ਕੋਈ ਨਸ਼ਾ ਕਰਨਾ ਹੋਏ, ਕੁਛ ਨਹੀਂ ਇਦਾਂ ਦਾ ਹੈਗਾ। ਉਹਦੇ ਉੱਤੇ ਝੂਠੇ ਇਲਜ਼ਾਮ ਲੱਗ ਰਹੇ ਆ। ਸਾਨੂੰ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਦੁੱਖ ਹੈ। ਜਿੱਦਣ ਇਹ ਖਬਰ ਸੁਣੀ ਸਾਡੇ ਤੇ ਮਤਲਬ ਕਿ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ। ਬਹੁਤ ਜ਼ਿਆਦਾ ਇਹ ਗੱਲ ਦਾ ਦੁੱਖ ਹੈ ਵੀ ਉਹਨੂੰ ਬੰਦੇ ਨੂੰ ਇਦਾਂ ਨਾ ਕੀਤਾ ਜਾਵੇ, ਉਹਨੂੰ ਇਨਸਾਫ ਦੇਵੇ। ਤੇ ਉਹਦੇ ਪਰਿਵਾਰ ਦੀ ਵੀ ਹਾਲਤ ਤੁਸੀਂ ਦੇਖ ਹੀ ਸਕਦੇ ਹੋ। ਤੇ ਸਾਡੀ ਇਹੀ ਅਰਦਾਸ ਹੈ ਜੀ, ਮਾਲਕ ਅੱਗੇ ਵੀ ਇਹੀ ਅਰਦਾਸ ਹੈ। ਸਾਡੇ ਨਾਲ ਉਹ ਬੰਦਾ ਖੇਡਿਆ, ਅਸੀਂ ਉਹਨੂੰ ਸਾਰਾ ਕੁਝ ਜਾਣਦੇ ਆ, ਸਾਰਾ ਪਿੰਡ ਹੀ ਉਹਦੇ ਨਾਲ ਹੈ। ਬਸ ਸਾਨੂੰ ਇਹੀ ਚਾਹੀਦਾ ਵੀ ਸਾਡਾ ਬੰਦਾ ਸਹੀ ਸਲਾਮਤ ਸਾਡੇ ਕੋਲ ਆ ਜੇ, ਉਹਨੂੰ ਇਨਸਾਫ ਮਿਲੇ। ਵੱਧ ਤੋਂ ਵੱਧ ਵੀ ਜਿਹੜੀ ਉਹਦੀ ਝੂਠੀ ਅਫਵਾਹ ਉੱਤੇ ਨਾ ਲਾਈ ਜਾਵੇ ਵੀ ਨਸ਼ਾ ਕੀਤਾ, ਉਹਨੇ ਕੁਛ ਨਹੀਂ ਇਦਾਂ ਦਾ ਕੀਤਾ।